ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਅਤੇ ਮੈਸੇਜ ਦੇ ਨਾਲ। ਸਾਡਾ ਪਹਿਲਾ ਮੈਸੇਜ ਫਰੈਂਕਫਰਟ ਜਰਮਨੀ ਤੋਂ ਵੀਰ ਹਰਚਰਨ ਸਿੰਘ ਬਾਸੀ ਜੀ ਦਾ ਹੈ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਨੂੰ ਯਾਦਗਾਰੀ ਐਲਾਨਦਿਆਂ ਕਿਹਾ ਹੈ ਕਿ ਇਸ ਦੇ ਹਰ ਐਪੀਸੋਡ ਨੂੰ ਉਹ 4-4 5-5 ਵਾਰ YouTube ਤੇ ਦੇਖਦੇ ਹਨ ਤਾਂ ਕਿ ਹਰ ਗੱਲ ਧੁਰ ਅੰਦਰ ਰਿਕਾਰਡ ਹੋ ਸਕੇ। ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣੇ ਹੀ ਖਬਰ ਪੜ੍ਹੀ ਹੈ ਕਿ ਸੰਤ ਸਮਾਜ ਦੇ ਇੱਕ ਵਫਦ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਯਾਦ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਵੇ ਅਤੇ ਹਿੰਦੂ ਬਿਕਰਮੀ ਕੈਲੰਡਰ ਨੂੰ ਮੁੜ ਲਾਗੂ ਕੀਤਾ ਜਾਵੇ। ਇਹਨਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਬਦਲਣ ਦੀ ਵੀ ਮੰਗ ਕੀਤੀ ਹੈ। ਕੀ ਇਹ ਖਬਰ ਸੱਚ ਹੈ ਜੀ ਡਾਕਟਰ ਸਾਹਿਬ? ਵੀਰ ਹਰਚਰਨ ਸਿੰਘ ਬਾਸੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਫਰੈਂਕਫਰਟ ਜਰਮਨੀ ਤੋਂ ਲਿਖਿਆ ਜੀ ਤੇ ਜਿਉਂ ਹੀ ਉਹਨਾਂ ਦੀ ਇਹ ਈਮੇਲ ਆਈ ਉਦੋਂ ਹੀ ਮੈਂ ਵੀ ਖਬਰ ਦੇਖ ਕੇ ਹਟਿਆ ਹੀ ਸੀ ਕਿਉਂਕਿ ਉਹਨਾਂ ਦਾ ਪਹਿਲਾ ਸਵਾਲ ਤਾਂ ਇਹੀ ਹੈ ਕਿ ਵੀ ਕੀ ਇਹ ਖਬਰ ਸੱਚ ਹੈ। ਇਹ ਬਿਲਕੁਲ ਠੀਕ ਹੈ ਕਿਉਂਕਿ ਪਹਿਲਾ ਸੋਰਸ ਟ੍ਰਿਬਿਊਨ ਸੀ ਪੰਜਾਬੀ, ਫਿਰ ਪੰਜਾਬ ਸਪੈਕਟਰਮ ਨੇ ਕੈਰੀ ਕੀਤੀ, ਇੰਗਲਿਸ਼ ਟ੍ਰਿਬਿਊਨ ਔਰ ਅਜੀਤ। ਹੁਣ ਤਾਂ ਉਹਨਾਂ ਦੇ ਪੂਰੀ ਪਿਕਚਰ ਵਗੈਰਾ ਜਿਹੜਾ ਡੈਲੀਗੇਸ਼ਨ ਮਿਲਿਆ ਉਹ ਸਾਹਮਣੇ ਆਈ ਜੀ। ਇਸ ਨੂੰ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਜਾਂ ਐਕਸਪ੍ਰੈਸ਼ਨ ਹੈ ਕੈਟ ਆਊਟ ਆਫ ਦਾ ਬੈਗ ਜੀ। ਪੰਜਾਬੀ 'ਚ ਅਸੀਂ ਕਹਿੰਦੇ ਹਾਂ ਜੀ ਕਿ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਜੀ। ਹੁਣ ਪਤਾ ਨਹੀਂ ਕਹਾਵਤ ਸ਼ੁਰੂ ਕਿੱਥੋਂ ਹੋਈ ਹੈ ਪਰ ਪਤਾ ਨਹੀਂ ਜਦੋਂ ਥੈਲੇ ਦੇ ਵਿੱਚ ਕੁਝ ਹਿਲ ਰਿਹਾ ਹੋਣਾ, ਕੋਈ ਉਹਨੂੰ ਕੁਝ ਕਹਿ ਰਿਹਾ ਹੋਣਾ, ਕੋਈ ਕੁਝ ਕਹਿ ਰਿਹਾ ਹੋਣਾ ਤੇ ਜਦੋਂ ਬਾਹਰ ਆਈ ਤੇ ਉਦੋਂ ਨਜ਼ਰ ਆਇਆ ਹੋਣਾ ਕਿ ਵੀ ਇਹ ਹੈ ਤਾਂ ਬਿੱਲੀ ਹੈ ਜੀ। ਸੋ ਇਸ ਕਿਸਮ 'ਚੋਂ ਹੀ ਕੋਈ ਆਈ ਹੋਏਗੀ। ਪਰ ਇਹ ਗੱਲ ਜਦੋਂ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਪੰਥ ਦੇ ਵਿੱਚ ਲੰਬੀ ਡਿਸਕਸ਼ਨ ਡਿਬੇਟ ਤੋਂ ਬਾਅਦ ਲਗਭਗ 15 ਸਾਲ 15 ਤੋਂ 20 ਸਾਲ ਦਾ ਸਮਾਂ ਜਿਹੜਾ ਹੈ ਇਹ ਡਿਬੇਟ ਵਿਚਾਰਾਂ, ਇੱਕ ਪੈਨਲ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬਣਾਇਆ 11 ਮੈਂਬਰੀ ਪੈਨਲ ਜਿਹਦੇ ਵਿੱਚ ਐਕਸਪਰਟ, ਵਿਦਵਾਨ, ਦੂਸਰੇ ਸਾਰੇ ਸ਼ਾਮਲ ਸੀ ਜੀ। ਉਸ ਤੋਂ ਬਾਅਦ 2003 ਦੇ ਵਿੱਚ ਇਹ ਲਾਗੂ ਹੋਇਆ ਸੀ ਔਰ ਬੜੀ ਦਿਲਚਸਪ ਗੱਲ ਹੈ ਵੀ ਉਦੋਂ ਪ੍ਰੋਫੈਸਰ ਸੁਦਰਸ਼ਨ RSS ਜਿਹੜਾ ਕਿ ਹਿੰਦੂਤਵੀ ਜਮਾਤ ਹੈ ਔਰ ਜਿਹੜੀ ਕਿਸੇ ਹੀਲੇ ਵੀ ਕਿਸੇ ਹਾਲ 'ਚ ਵੀ ਸਿੱਖਾਂ ਨੂੰ ਹਿੰਦੂਤਵਾਦ ਦੀ ਗ੍ਰਿਪ 'ਚੋਂ, ਹਿੰਦੂਆਂ ਦੀ ਗ੍ਰਿਪ 'ਚੋਂ ਨਿਕਲਣ ਨਹੀਂ ਦੇਣਾ ਚਾਹੁੰਦੀ, ਉਹ ਚੇਚਾ ਅੰਮ੍ਰਿਤਸਰ ਆਇਆ ਜੀ। ਉਹਨੇ ਆ ਕੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ कि अगर जत्थेदार इसको लागू भी कर देंगे तो सिख संगतें इसको नहीं मानेंगी। उदों ईवन साडे वर्गे जिहड़े असीं समझदे हां भी साडी पंजाब दी एटलीस्ट सिख सियासत दे उत्ते एक चंगी पकड़ है, उदों भी लग्या कि भी एवें जबली मार रहा है भी ये किहड़ा भी सिख संगतां ने इहदी गल सुननी है कि जिहड़ा फैसला होएगा पंथ दा जिहड़ा इन्नी लंबी बात तो। पर बहुत जल्दी ये गल सामने आई और अज जदों ये सो कॉल्ड अखौती संत समाज का डेलीगेशन फाइनल अपनी RSS एजेंडे के नाल बाहर आ गया तो अज सुदर्शन, हुण भावें सुदर्शन नहीं रहा, भागवत आ गया, लेकिन 10 साल बाद ये गल सामने आ रही है कि जिहड़ी गल जदों उदों सुदर्शन ने कही सी उहदा आधार की सी कि उन्हां दे कौन बंदे ने जी और किवें उन्हां ने अश्योर कीता होएगा इन्हां ने कि जी जो मर्जी हो जाए असीं इहनूं लागू नहीं होण देवांगे। सो ਜ਼ਾਹਰ ਹੈ कि यही संत समाज ਦੇ मैं ਹੁਣ ਨਾਂ नहीं लवांगा, मीडिया ਸਾਰਿਆਂ ਨੇ ਦਰਸ਼ਕਾਂ ਨੇ ਪੜ੍ਹ ਲੈਣੇ ਨੇ, ਆਉਣ ਵਾਲੇ ਦਿਨਾਂ 'ਚ ਵੀ ਇਹ ਡਿਬੇਟ ਹੋਏਗੀ। ਹੁਣ ਇਹਦੇ ਮੈਨੂੰ 2-3 ਆਸਪੈਕਟ ਨਜ਼ਰ ਆਏ। ਟਾਈਮਿੰਗ ਕਿ ਇੱਕ ਪਾਸੇ ਸਾਰਾ ਪੰਥ ਫਿਕਰਮੰਦ ਹੈ ਕਿ ਭਾਈ ਗੁਰਬਖਸ਼ ਸਿੰਘ ਹੋਰੀ 28 ਦਿਨ ਉਹਨਾਂ ਨੂੰ ਹੋ ਗਏ ਨੇ, ਉਹਨਾਂ ਦਾ ਕੀ ਬਣੇਗਾ, ਉਹਨਾਂ ਦੀ ਸਿਹਤ ਕਿੱਧਰ ਨੂੰ ਜਾ ਰਹੀ ਹੈ ਔਰ ਉਹਨਾਂ ਦਾ ਮਿਸ਼ਨ ਕਿ ਭਾਈ ਜਿਹੜੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹ ਬੈਠੇ ਨੇ ਇਹ ਪੂਰਾ ਹੋਣਾ ਚਾਹੀਦਾ। ਪੰਥ ਦਾ ਫੋਕਸ ਤਾਂ ਇੱਧਰ ਹੈ ਤੇ ਹੁਣ ਇਹ ਜਿਹੜਾ ਕਰਨਾ ਹੈ ਇਹਦਾ ਕੀ ਪਿਛੋਕੜ ਹੋ ਸਕਦਾ। ਹੁਣ ਜਦੋਂ ਇੱਕ ਵਾਰ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ, ਮੂਲ ਪੰਥ ਨੇ ਮੰਨ ਲਿਆ, ਸਿਰਫ ਇਹ 2-3 ਇਸ ਕਿਸਮ ਦੇ ਲੋਕ ਸੀ ਜਿਨ੍ਹਾਂ ਦਾ ਵੈਸਟਡ ਇੰਟਰਸਟ ਸੀ ਜੀ, ਉਹਨਾਂ ਦੇ ਜਿਹੜੇ ਨੇ ਕਨੈਕਸ਼ਨ ਕਿੱਥੇ ਜੁੜੇ ਹੋਏ ਸੀ। ਇਹ ਤਾਂ ਹੁਣ ਉਹ ਰੁਲਦਾ ਸਿੰਘ ਰੁਲ ਗਿਆ, ਪਟਿਆਲੇ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਸੀ ਉਸ ਦੀ ਜਾਣਕਾਰੀ ਉਹ ਚੰਗੀ ਤਰ੍ਹਾਂ ਦੇ ਸਕਦਾ ਸੀ, ਪਰ ਜ਼ਾਹਰ ਹੈ ਵੀ ਕੌਣ ਕਿੱਥੇ ਜੁੜਿਆ ਹੋਇਆ ਸੀ। ਇਹਨਾਂ ਨੇ ਜਦੋਂ ਪੰਥ ਸਾਰੇ ਨੇ ਮੰਨ ਲਿਆ, ਬਾਹਰ ਵੀ ਐਕਸੈਪਟ ਹੋ ਗਿਆ, ਉਹਨਾਂ ਦੋਨਾਂ ਧਿਰਾਂ ਨੇ ਮੈਂ ਨਾ ਮਾਨੂ ਦੀ ਲਾਈਨ ਜਾਰੀ ਰੱਖੀ ਜੀ। ਨਤੀਜੇ ਦੇ ਤੌਰ ਤੇ ਬਾਦਲ ਜਦੋਂ ਕਿ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ, ਉਦੋਂ ਤਾਂ ਜਿਹੜੀ ਹੈ ਸਰਕਾਰ ਕਾਂਗਰਸ ਦੀ ਬਣ ਚੁੱਕੀ ਸੀ, ਬਾਦਲ ਨੂੰ ਵੀ ਕੁਝ ਚਾਹੀਦਾ ਸੀ ਸਿੱਖਾਂ ਨੂੰ ਦਿਖਾਉਣ ਲਈ।
ਉਸ ਤੋਂ ਪਹਿਲਾਂ 1999 ਚ ਬਲੌਕ ਕਰਤਾ ਸੀ ਆਰਐਸਐਸ ਨੇ, ਨਹੀਂ ਤਾਂ ਇਹ ਕੈਲੰਡਰ 1999 ਚ ਲਾਗੂ ਹੋਣਾ ਸੀ 300 ਸਾਲਾ ਖਾਲਸਾ ਸਥਾਪਨਾ ਦਿਵਸ ਦੇ ਮੌਕੇ ਜੀ। ਹੁਣ ਬਾਦਲ ਨੇ ਇਧਰ ਵੀ ਕੁਝ ਦਿਖਾਣਾ ਸੀ ਸਿੱਖਾਂ ਨੂੰ ਕਿ ਮੈਂ ਏਜੰਡੇ ਤੇ ਹਾਂ, ਤੇ ਆਰਐਸਐਸ ਵੀ ਉਦੋਂ ਜਦੋਂ ਇਹ ਅਕਾਲੀ ਆਊਟ ਆਫ ਪਾਵਰ ਹੁੰਦੇ ਨੇ ਫਿਰ ਇਹਨਾਂ ਦੀ ਆਪਣੀ ਇਨਰ ਜਿਹੜੀ ਹੈ ਉਹ ਪੋਲਿਟਿਕਸ ਹੁੰਦੀ ਹੈ। ਹੁਣ ਜਦੋਂ ਲਾਗੂ ਹੋ ਗਿਆ 3-4 ਸਾਲ ਇਹ ਬੜੇ ਚੰਗੇ ਢੰਗ ਦੇ ਨਾਲ ਇਹ ਸਾਰੇ ਸਮੇਂ ਦੇ ਵਿੱਚ ਜਿਹੜਾ 6-7 ਸਾਲ ਚੱਲਦਾ ਰਿਹਾ। ਫਿਰ ਜਦੋਂ ਹੁਣ ਦੁਬਾਰਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਬਾਦਲ ਨੂੰ ਇਹ ਲੱਗਦਾ ਸੀ ਕਿ ਉਹ ਖਟੌੜਾ ਜਾ ਚੁੱਕਾ ਸੀ, ਬਾਦਲ ਨੂੰ ਇਹ ਲੱਗਦਾ ਸੀ ਵੀ ਇਹ ਨਾ ਹੋਏ ਕਿ ਇਸ ਵਾਰ ਚੋਣਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਨਾਲ ਹੀ ਗਵਰਨਮੈਂਟ ਜੁੜੀ ਹੁੰਦੀ ਹੈ ਜੀ। ਔਰ ਟਾਈਮਿੰਗ ਦੀ ਮੈਂ ਗੱਲ ਦੇ ਹਵਾਲੇ ਨਾਲ ਗੱਲ ਕਹਿਣ ਲੱਗਾ। ਸੋ ਐਨ ਠੀਕ ਮੌਕੇ ਦੇ ਉੱਤੇ ਜਿਹੜਾ ਸੋ ਕਾਲਡ ਸੰਤ ਸਮਾਜ ਹੈ, ਬਾਬੇ ਡੇਰੇ ਨੇ, ਇਹਨਾਂ ਨੇ ਵਿਚੋਲਿਆਂ ਰਾਹੀਂ ਸਮਝੌਤਾ ਬਾਦਲ ਦੇ ਨਾਲ ਕੀਤਾ ਜਾਂ ਬਾਦਲ ਨੇ ਇਹਨਾਂ ਦੇ ਨਾਲ ਕੀਤਾ ਜੀ ਕਿ ਜੀ ਤੁਹਾਨੂੰ ਅਸੀਂ 2-4 ਸੀਟਾਂ ਵੀ ਦੇ ਦਿਆਂਗੇ ਸ਼੍ਰੋਮਣੀ ਕਮੇਟੀ ਦੀਆਂ। ਹਾਲਾਂਕਿ ਪਹਿਲਾਂ 12 ਕਿਹਾ, 15 ਕਿਹਾ, ਪਰ ਅਸਲੀ ਗੱਲ ਇਹਨਾਂ ਦੀ ਸੀ ਕਿ ਜੀ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਇਹਦੇ 'ਚ ਸਾਡੀ ਮਰਜ਼ੀ ਅਨੁਸਾਰ ਸੋਧਾਂ ਕੀਤੀਆਂ ਜਾਣ। ਔਰ ਉਹ ਸਮਝੌਤਾ ਹੋਇਆ, ਪੰਥ ਨੇ ਬਾਹਰਲੇ ਸਿੱਖਾਂ ਨੇ ਤਾਂ ਨਕਾਰਿਆ ਹੋਇਆ, ਤਾਂ 2003 ਮੂਲ ਨੂੰ ਹੀ ਮੰਨਦੇ ਨੇ ਜੀ। ਹੁਣ ਉਹ ਸੋਧਾਂ ਹੋ ਗਈਆਂ। ਇੱਕ ਸਟੈਪ ਇਹ ਹੋ ਗਿਆ ਵੀ ਅੰਦਰ ਵੜ ਗਏ ਇਹਨਾਂ ਨੇ ਸਾਰੇ ਪੰਥ ਦਾ ਫੈਸਲਾ 15 ਸਾਲ ਬਾਅਦ ਦੀ ਜਿਹੜੀ ਮਿਹਨਤ ਸੀ 15 ਸਾਲ ਦੀ ਉਹਦੇ 'ਚ ਉਹਨਾਂ ਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਵੀ ਹਿਲਾ ਜੀ। 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਫਿਕਸ ਸੀ 5 ਜਨਵਰੀ ਦਾ ਉਹਨੂੰ ਵੀ ਹਿਲਾ ਦਿੱਤਾ, ਔਰ ਸੰਗਰਾਂਦਾਂ ਦਾ ਵੀ ਕੰਮ ਜਿਹੜਾ ਮੰਥ ਦੇ ਸ਼ੁਰੂ ਹੋਣ ਦਾ ਉਹਨੂੰ ਵੀ ਹਿਲਾ ਦਿੱਤਾ। ਪਰ ਫਿਰ ਵੀ ਮੂਲ ਨਾ ਕਾਇਮ ਰਿਹਾ ਨਾਨਕਸ਼ਾਹੀ ਕੈਲੰਡਰ ਤੇ ਬਾਕੀ ਗੁਰੂ ਸਾਹਿਬਾਨ ਦੇ ਪ੍ਰਕਾਸ਼, ਗੁਰਗੱਦੀ ਦਿਵਸ, ਜੋਤੀ ਜੋਤ ਸਮਾਨ ਦੇ ਦਿਵਸ ਇਹ ਵੀ ਕਾਇਮ ਰਹੇ ਜੀ ਇਹਦੇ ਸੋ ਕਾਲਡ ਸੋਧਾਂ ਦੇ ਬਾਵਜੂਦ। ਹੁਣ ਜਿਹੜੇ ਇਹਨਾਂ ਦੇ ਪੇ ਮਾਸਟਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਵਾਲੇ, ਉਹਨਾਂ ਨੇ ਕਿਹਾ ਹੋਣਾ ਕਿ ਜੀ ਪੇਮੈਂਟਾਂ ਤਾਂ ਤੁਹਾਨੂੰ ਪੂਰੀਆਂ ਕੀਤੀਆਂ ਹੋਈਆਂ, ਤੁਸੀਂ ਕਿਹਾ ਸੀ ਵੀ ਇਹ ਲਾਗੂ ਨਹੀਂ ਹੋਣ ਦੇਵਾਂਗੇ, ਤੇ ਇਹ ਤਾਂ ਚੱਲ ਰਿਹਾ ਨਾ ਵੀ ਨਾਨਕਸ਼ਾਹੀ ਹੈ। ਔਰ ਬਾਹਰਲੇ ਸਿੱਖਾਂ ਨੇ ਔਰ ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੂਲ ਨੂੰ ਹੀ ਜਿਹੜਾ ਉਹ ਮਾਨਤਾ ਦਿੱਤੀ ਹੋਈ ਹੈ। ਹੁਣ ਅਗੇਨ ਟਾਈਮਿੰਗ ਦੇਖੋ, ਹੁਣ ਗੁਰਬਖਸ਼ ਸਿੰਘ ਦਾ ਵਰਤ, ਦੁਨੀਆ ਭਰ ਦੇ ਸਿੱਖਾਂ ਦੀ ਲਾਮਬੰਦੀ, ਬਾਦਲ ਔਰ ਜਥੇਦਾਰਾਂ ਦਾ ਕਾਰਨਰ 'ਚ ਹੋਣਾ, ਫਸੇ ਹੋਣਾ ਵੀ ਇਹਦੇ ਨਾਲ, ਇਹ ਫਿਰ ਟਾਈਮਿੰਗ ਹੈ ਉਸੇ ਕਿਸਮ ਦੀ ਜੀ ਜੀ। ਹੁਣ ਇਹਨਾਂ ਦੇ ਨਾਲ ਇਹ ਡੀਲ ਮੈਨੂੰ ਲੱਗਦਾ ਹੈ ਐਵੇਂ ਨਹੀਂ ਕਿ ਵੀ ਉਧਰ ਗੁਰਬਖਸ਼ ਸਿੰਘ ਜਾ ਰਿਹਾ ਆਪਣਾ ਸਰੀਰ ਛੱਡ ਰਿਹਾ ਹੈ, ਕੌਮ ਫੋਕਸ ਹੋਰ, ਤੇ ਇਹਨਾਂ ਨੂੰ ਇਹ ਆਇਆ ਕਿ ਜੀ ਹਿੰਦੂ ਕੈਲੰਡਰ ਵਾਪਸ ਲਿਆਓ, ਬਿਕਰਮੀ ਕੈਲੰਡਰ। ਜ਼ਾਹਰ ਹੈ ਕਿ ਇਹ ਇੱਕ ਹੋਰ ਐਗਰੀਮੈਂਟ ਹੈ ਜੀ ਜਿਹਦੇ ਥੱਲੇ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਜੀ ਫਿਕਰ ਨਾ ਕਰੋ, ਅਸੀਂ ਗੁਰਬਖਸ਼ ਸਿੰਘ ਦਾ ਸਾਥ ਨਹੀਂ ਦਿੰਦੇ, ਅਸੀਂ ਇਹਨੂੰ ਮੂਵਮੈਂਟ ਨਹੀਂ ਬਣਨ ਦਿੰਦੇ। ਜਥੇਦਾਰ ਅਕਾਲ ਤਖਤ ਨੇ ਵੀ ਯੂ ਟਰਨ ਮਾਰਿਆ, ਉਹ ਵੀ ਇਹਨਾਂ ਦਾ ਹੀ ਸਾਥੀ ਹੈ, ਇਹਨਾਂ ਦਾ ਅਸੀਂ ਜਿਹੜਾ ਨਹੀਂ ਕਰਦੇ, ਪਰ ਤੁਸੀਂ ਇਹ ਕੈਲੰਡਰ ਖਤਮ ਕਰ ਦਿਓ, ਇਹਨੂੰ ਜਿਹੜਾ ਬਿਕਰਮੀ ਕੈਲੰਡਰ ਦੂਜਾ ਵਾਪਸ ਲਿਆਓ। ਪਰ ਗੱਲ ਇੱਥੇ ਨਹੀਂ, ਹੁਣ ਇਹ ਸਾਰੀ ਖਬਰ ਤਾਂ ਇਹੀ ਹੈ ਕਿ ਜਿਹਦੇ ਨਾਲ ਦੁਬਿਧਾ ਹੋ ਗਈ, ਫਲਾਣਾ ਹੋ ਗਿਆ, ਇਹ ਪੁਰਾਣੇ ਨੂੰ। ਪਰ ਅਖੀਰ 'ਚ ਜਾ ਕੇ ਹੁਣ ਇਹਨਾਂ ਦਾ ਐਂਬੀਸ਼ਨ ਇੰਨਾ ਕੁ ਵੱਧ ਗਿਆ, ਇਹਨਾਂ ਦਾ ਜਿਹੜੇ ਆਰਐਸਐਸ ਦੇ ਲਈ ਕੰਮ ਕਰਨ ਵਾਲੇ ਸੰਤ ਸਮਾਜ ਵਾਲੇ ਨੇ, ਕਿ ਇਹਨਾਂ ਨੇ ਨਾਲ ਹੀ ਗੱਲ ਕੱਲੀ, ਭਾਵੇਂ ਉਹਦੀਆਂ 2 ਲਾਈਨਾਂ ਨੇ ਥੱਲੇ, ਇਹਨਾਂ ਨੇ ਕਿਹਾ ਜੀ ਹੁਣ ਇਹ ਜਿਹੜੀਆਂ ਅੰਮ੍ਰਿਤ ਦੀਆਂ ਬਾਣੀਆਂ 3-5 ਦਾ ਰੌਲਾ ਇਹ ਵੀ ਖਤਮ ਕਰੋ, ਔਰ ਇਹ ਲਿਆਓ, ਸੁਧਾਰ ਕਰੋ ਰਹਿਤ ਮਰਿਆਦਾ 'ਚ ਵੀ। ਸੋ ਜ਼ਾਹਰ ਹੈ ਵੀ ਇੱਕ ਸਟੈਪ ਅੱਗੇ ਜਾ ਕੇ ਨਾਨਕਸ਼ਾਹੀ ਕੈਲੰਡਰ ਵੀ ਖਤਮ ਕਰਵਾਉਣਾ ਚਾਹੁੰਦੇ ਨੇ ਜੀ। ਔਰ ਉਹਦੇ ਨਾਲ ਹੀ ਜਿਹੜੀ ਰਹਿਤ ਮਰਿਆਦਾ ਜਿਹੜੀ ਪੰਥ ਨੇ ਲੰਬੀ ਡਿਬੇਟ ਤੋਂ ਬਾਅਦ ਫਾਈਨਲਾਈਜ਼ ਕੀਤਾ, ਜਿਹਦੇ ਨਾਲ ਪੰਥ ਦੇ ਵਿੱਚ ਇੱਕ ਸੋਲੀਡੈਰਿਟੀ ਬਣੀ, ਇੱਕ ਸਾਡੀ ਯੂਨੀਕਨੈਸ ਹੈ ਪੰਥ ਦੀ, ਉਹ ਵੀ ਆਰਐਸਐਸ ਨੂੰ ਜਿਹੜਾ ਉਹ ਸੂਟ ਕਰਦਾ ਕਿ ਇਹਨਾਂ ਦਾ ਉਵੇਂ ਹੀ ਜਿਵੇਂ 1920 ਤੋਂ ਪਹਿਲਾਂ ਦਾ ਜਿਵੇਂ ਦੇ ਸਿੱਖ ਸੀ, ਕੋਈ ਉਦਾਸੀਆਂ ਦਾ ਚੇਲਾ, ਕੋਈ ਨਿਰਮਲਿਆਂ ਦਾ, ਕੋਈ ਮੂਰਤੀ ਰੱਖੀ ਹੈ, ਕੋਈ ਵਿੱਚੇ ਹੀ ਪਾਠ ਵੀ ਕਰੀ ਜਾਂਦੇ ਨੇ, ਵਿੱਚੇ ਹੀ ਟੱਲੀਆਂ ਵੀ ਖੜਕਾਈ ਜਾਂਦੇ ਨੇ ਜਿਵੇਂ ਸਿੰਧੀ ਕਰਦੇ ਨੇ ਜੀ। ਸੋ ਉਸ ਪਾਸੇ ਨੂੰ ਇਹ ਲਿਜਾਣ ਦੀ ਲਾਈਨ ਹੈ। ਔਰ ਜਥੇਦਾਰ ਦਾ ਇਹ ਕਹਿਣਾ ਕਿ ਜੀ ਅਸੀਂ ਜਦੋਂ ਅਗਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਏਗੀ ਇਹਦੇ 'ਚ ਉਹਨੂੰ ਵਿਚਾਰਾਂਗੇ। ਸੋ ਇਹ ਗੱਲ ਸਾਬਤ ਕਰਦੀ ਹੈ ਕਿ ਜਿਵੇਂ ਪਹਿਲਾਂ ਬਾਦਲ ਮੁਸੀਬਤ ਸੀ ਕਿ ਵੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਕੀ ਹੋਏਗਾ, ਤੇ ਆਰਐਸਐਸ ਨੇ, ਏਜੰਸੀਆਂ ਨੇ ਆਪਣੀ ਖੇਡ ਖੇਡੀ ਸੀ, ਤੇ ਇਸ ਵਾਰ ਇਸ ਦੇ ਨਾਲ ਭਾਈ ਗੁਰਬਖਸ਼ ਸਿੰਘ ਦਾ ਇਸ਼ੂ, ਉਸ ਨੂੰ ਪਾਸੇ ਰੱਖ ਕੇ ਇਸ ਕਿਸਮ ਦੀ ਖੇਡ ਜਿਹੜੀ ਹੈ ਖੇਡੀ ਜਾ ਰਹੀ ਹੈ। ਅਸੀਂ ਇਹਨੂੰ ਸਟਰੋਂਗਲੀ ਕੰਡੈਮ ਕਰਦੇ ਹਾਂ, ਔਰ ਅਸੀਂ ਇਹਨਾਂ ਨੂੰ ਇਹ ਵਾਰਨਿੰਗ ਵੀ ਦੇਵਾਂਗੇ ਬਾਹਰਲੇ ਸਿੱਖਾਂ ਦੇ ਵੱਲੋਂ। ਔਰ ਇਹ ਆਲਰੇਡੀ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਸੈਂਟਰਲ ਮੁੱਦਾ ਰਿਹਾ ਬਾਹਰਲੇ ਸਿੱਖਾਂ ਦੇ ਲਈ ਜੀ। ਉਹਨਾਂ ਨੇ ਆਲਰੇਡੀ 2003 ਦੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਹੋਈ ਹੈ
ਕਿ ਵੀ ਜੇ ਇਸ ਕਿਸਮ ਦਾ ਹੁਣ ਜਥੇਦਾਰਾਂ ਨੇ ਇਧਰ ਤਾਂ ਮੰਗ ਇਹ ਹੋ ਰਹੀ ਹੈ ਕਿ ਰਿਵਰਟ ਬੈਕ ਟੂ 2003 ਕੈਲੰਡਰ ਜੀ, ਤੇ ਜੇ ਇਹਨਾਂ ਦੇ ਨਾਲ ਇਹ ਕੋਈ ਇਸ ਕਿਸਮ ਦੀ ਸ਼ਰਾਰਤ ਕਰਦੇ ਨੇ ਤਾਂ ਫਿਰ ਇਹਨਾਂ ਜਥੇਦਾਰ ਸਾਹਿਬਾਨ ਨੇ ਵੀ ਬਾਹਰ ਆਉਣਾ ਹੈ। ਦੂਜਾ ਆਲਰੇਡੀ ਭਾਈ ਗੁਰਬਖਸ਼ ਸਿੰਘ ਦੇ ਮੁੱਦੇ ਤੇ ਜਿਹੜਾ ਯੂ ਟਰਨ ਹੈ ਉਹਦੇ ਬਾਰੇ ਵਾਰਨਿੰਗ ਕੈਨੇਡਾ ਦੀਆਂ ਇੰਗਲੈਂਡ ਦੀਆਂ ਸਿੱਖ ਸੁਸਾਇਟੀਜ਼ ਨੇ ਦੇ ਦਿੱਤੀ ਹੈ ਕਿ ਭਈ ਤੁਸੀਂ ਫਿਰ ਇਹ ਨਾ ਐਕਸਪੈਕਟ ਕਰੋ ਕਿ ਵੀ ਤੁਸੀਂ ਉੱਥੇ ਐਂਟੀ ਪੰਥ ਗੇਮ ਖੇਡ ਕੇ ਇੱਥੇ ਤੁਸੀਂ ਜਿਹੜਾ ਸਿੱਖਾਂ ਦੇ ਸਤਿਕਾਰ ਦੇ ਪਾਤਰ ਬਣੋਗੇ, ਇਹ ਗੱਲ ਫਿਰ ਨਹੀਂ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਬੜੀ ਖਤਰਨਾਕ ਗੇਮ ਹੈ, ਟਾਈਮਿੰਗ ਬੜੀ ਖਤਰਨਾਕ ਹੈ ਔਰ ਇਸ ਬਾਰੇ ਬਾਹਰਲੇ ਸਿੱਖ ਜਿਹੜੇ ਨੇ ਉਹ ਜਾਗਰੂਕ ਰਹਿਣ ਔਰ ਇਹਨਾਂ ਨੂੰ ਜਿਹੜਾ ਸਪਸ਼ਟ ਮੈਸੇਜ ਵੀ ਦਿੱਤਾ ਜਾਣਾ ਚਾਹੀਦਾ। ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਐਡਮਿੰਟਨ ਕੈਨੇਡਾ ਤੋਂ ਵੀਰ ਰਾਜ ਬਹਾਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਵੀਰ ਜੀ, ਪ੍ਰੋਗਰਾਮ ਸੱਚ ਸੱਚ ਦੇਣ ਲਈ ਬਹੁਤ-ਬਹੁਤ ਧੰਨਵਾਦ। ਮੈਂ ਆਪ ਜੀ ਦੇ ਬਹੁਤ ਸਾਰੇ ਐਪੀਸੋਡ YouTube ਤੇ ਦੇਖੇ ਹਨ। ਆਪ ਸਿੱਖ ਮਸਲਿਆਂ ਨੂੰ ਬਹੁਤ ਹੀ ਸੰਵੇਦਨਤਾ ਅਤੇ ਗੰਭੀਰਤਾ ਨਾਲ ਪੇਸ਼ ਕਰਦੇ ਹੋ। ਮੈਨੂੰ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਪਰਮਾਤਮਾ ਆਪ ਦੀ ਉਮਰ ਲੰਮੀ ਕਰੇ ਅਤੇ ਆਪ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਦੇ ਰਹੋ। ਵੀਰ ਜੀ, ਮੇਰਾ ਸਵਾਲ ਅਜੋਕੇ ਸਿੱਖਾਂ ਦੀ ਸਿੱਖ ਮਸਲਿਆਂ ਪ੍ਰਤੀ ਅਪਰੋਚ ਨੂੰ ਲੈ ਕੇ ਹੈ। ਮੈਨੂੰ ਇੰਜ ਜਾਪਦਾ ਹੈ ਕਿ ਅਸੀਂ ਦਿਮਾਗ ਨੂੰ ਬਿਲਕੁਲ ਪਾਸੇ ਰੱਖ ਕੇ ਆਪਣੇ ਮਸਲਿਆਂ ਨੂੰ ਬੜੇ ਬਚਕਾਨੇ ਢੰਗ ਨਾਲ ਲੈਂਦੇ ਹਾਂ। ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਲੰਗਰ ਵਿੱਚ ਕੁਰਸੀਆਂ ਦਾ ਮਸਲਾ ਸੀ, ਹੋਣਾ ਤਾਂ ਇੰਜ ਚਾਹੀਦਾ ਸੀ ਕਿ ਇਸ ਪੂਰੇ ਮਸਲੇ ਨੂੰ ਬਹੁਤ ਚੰਗੇ ਢੰਗ ਨਾਲ ਸਮਝਿਆ ਜਾਂਦਾ ਤੇ ਫਿਰ ਨਜਿੱਠਿਆ ਜਾਂਦਾ, ਪਰ ਹੋਇਆ ਇੰਜ ਕਿ ਅਸੀਂ ਇੱਕ ਦੂਜੇ ਨੇ ਤੇ ਕਿਰਪਾਨਾਂ ਚਲਾਉਣ ਲੱਗੇ ਅਤੇ ਦੁਨੀਆ ਸਾਹਮਣੇ ਖੂਬ ਜਲੂਸ ਕਢਵਾਇਆ। ਇਸੇ ਤਰ੍ਹਾਂ ਹੁਣ ਮੈਂ ਦੇਖ ਰਿਹਾ ਸੀ ਕਿ ਸ਼੍ਰੀ ਦਸਮ ਗ੍ਰੰਥ ਦੇ ਮਸਲੇ ਨੂੰ ਲੈ ਕੇ ਫਿਰ ਉਹੀ ਹੋ ਰਿਹਾ ਹੈ। ਮੈਨੂੰ ਇੰਜ ਲੱਗ ਰਿਹਾ ਹੈ ਜਿਸ ਤਰ੍ਹਾਂ ਇਹਨਾਂ ਨਲਾਇਕ ਸੋ ਕਾਲ ਸੈਕੂਲਰਸ ਦੇ ਕਾਰਨ ਅਸੀਂ ਭਰਾ ਮਾਰੂ ਜੰਗ ਵੱਲ ਜਾ ਰਹੇ ਹਾਂ ਅਤੇ ਸਾਡੇ ਧਰਮ ਵਿੱਚ ਸ਼ੀਆ ਸੁੰਨੀ ਦੀ ਤਰ੍ਹਾਂ ਦੋ ਗਰੁੱਪ ਖੜੇ ਹੋ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਸ ਮਸਲੇ ਨੂੰ ਇਸ ਤਰ੍ਹਾਂ ਹੱਲਾ ਕਰਕੇ ਪੈਣ ਦੀ ਬਜਾਏ ਸ਼ਾਇਦ ਤੂੰ ਕੰਮ ਲੈਂਦੇ ਹੋਏ ਇਸ ਤਰ੍ਹਾਂ ਹੱਲ ਕਰਨਾ ਚਾਹੀਦਾ ਹੈ ਕਿ ਸਾਰੇ ਸ਼ੰਕੇ ਵੀ ਦੂਰ ਹੋ ਜਾਣ ਪਰ ਕੌਮ ਦਾ ਕੋਈ ਨੁਕਸਾਨ ਵੀ ਨਾ ਹੋਵੇ। ਕਿਰਪਾ ਕਰਕੇ ਆਪ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਸੰਗਤ ਨੂੰ ਦੱਸੋ ਕਿ ਅਸੀਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕਿਸ ਤਰ੍ਹਾਂ ਰਿਐਕਟ ਕਰੀਏ ਤਾਂ ਜੋ ਪੰਥ ਵਿੱਚ ਉਲਝਣ ਨਾ ਪੈਦਾ ਹੋਵੇ, ਸਗੋਂ ਪੰਥ ਚੜ੍ਹਦੀ ਕਲਾ ਵੱਲ ਜਾਵੇ। ਥੋੜੀ ਇਹਨਾਂ ਸੈਕੂਲਰਸ ਨੂੰ ਵੀ ਮੱਤ ਦਿਓ ਕਿ ਉਹ ਇਸ ਨੂੰ ਆਪਣੀ ਹਾਰ ਜਿੱਤ ਨਾ ਸਮਝ ਕੇ ਸੰਗਤ ਬਾਰੇ ਸੋਚਣ। ਧੰਨਵਾਦ ਜੀ ਡਾਕਟਰ ਸਾਹਿਬ। ਮੈਂ ਬਰੀਫ ਰਿਸਪੌਂਡ ਕਰਾਂਗਾ। ਜੀ ਡਾਕਟਰ ਸਾਹਿਬ। ਵੀਰ ਰਾਜ ਬਹਾਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਐਡਮਿੰਟਨ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ। ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੇ ਵੀਰ ਭੈਣ ਪ੍ਰੋਗਰਾਮ ਨੂੰ ਸੁਣਦੇ ਨੇ ਜੀ, ਇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਨੇ ਔਰ ਉਹ ਸਮਝਦੇ ਨੇ ਵੀ ਅਸੀਂ ਸੁਹਿਰਦਤਾ ਦੇ ਨਾਲ ਇਹ ਯਤਨ ਕਰਦੇ ਹਾਂ ਕਿ ਸੱਚ ਦੀ ਗੱਲ ਪੰਥ ਤੱਕ ਪਹੁੰਚੇ ਔਰ ਜਿਹੜੀ ਜਿੰਨੀ ਕੁ ਸਮਝ ਸੱਚ ਤਾਂ ਅਲਟੀਮੇਟਲੀ ਨਿਰੰਕਾਰ ਆਪ ਹੈ, ਐਬਸੋਲਿਊਟ ਟਰੂਥ ਉਹ ਹੈ। ਜਿੰਨੀ ਕੁ ਗੁਰੂ ਨੇ ਸੂਝੀ ਦਿੱਤੀ ਹੈ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਦੀ ਖੁਸ਼ਾਮਦ ਜਾਂ ਕਿਸੇ ਇੱਕ ਦੇ ਧਿਰ ਦੇ ਲਈ ਨਹੀਂ, ਸਮੁੱਚੇ ਪੰਥ ਦੇ ਲਈ ਸੋਚਦੇ ਹਾਂ। ਜਿਵੇਂ ਸਾਨੂੰ ਲੱਗਦਾ ਹੈ ਕਿ ਵੀ ਇਹ ਪੰਥ ਦੇ ਭਲੇ 'ਚ ਹੈ, ਅਸੀਂ ਉਸ ਕਿਸਮ ਦੀ ਅਪਰੋਚ ਲੈਂਦੇ ਜੀ। ਉਹਨਾਂ ਨੇ ਇਸ ਗੱਲ ਦੀ ਜਿਹੜੀ ਹੈ ਖਫਗੀ ਜਾਂ ਸ਼ਿਕਵਾ ਜ਼ਾਹਰ ਕੀਤਾ ਜੀ ਕਿ ਅਜੋਕੇ ਅਸੀਂ ਜਿਹੜਾ ਮਸਲੇ ਨੇ ਉਹਨਾਂ ਬਾਰੇ ਸਾਡੀ ਪਹੁੰਚ ਬਚਕਾਨੇ ਜੀ, ਅਕਲ ਤੋਂ ਅਸੀਂ ਕੰਮ ਨਹੀਂ ਲੈਂਦੇ ਔਰ ਕਈ ਵਾਰੀ ਉਹਨਾਂ ਮਸਲਿਆਂ ਨੂੰ ਜਿਹੜੇ ਕਿ ਇੰਤਜ਼ਾਰ ਕਰ ਸਕਦੇ ਨੇ ਠੀਕ ਡਿਬੇਟ ਦਾ, ਉਹਨਾਂ ਨੂੰ ਅਸੀਂ ਪ੍ਰਾਇੋਰਟੀ ਦੇ ਦਿੰਦੇ ਹਾਂ। ਉਹਨਾਂ ਨੇ ਖਾਸ ਤੌਰ ਤੇ ਜਿਵੇਂ ਲੰਗਰ ਦੇ ਵਿੱਚ ਕੁਰਸੀਆਂ ਦਾ ਮੁੱਦਾ ਔਰ ਉਸ ਦੇ ਵਿੱਚ ਕਿਵੇਂ ਕਿਰਪਾਨਾਂ ਚੱਲੀਆਂ, ਕਿਵੇਂ ਉਹ ਸਾਰੀ ਵਾਇਲੈਂਸ ਹੋਈ ਔਰ ਉਹਦੀ ਬਦਨਾਮੀ ਹੋਈ ਜੀ। ਫਿਰ ਉਹਨਾਂ ਨੇ ਅਜੋਕੇ ਟਾਈਮਸ ਕਿਹਾ ਵੀ ਜਿਵੇਂ ਦਸਮ ਗ੍ਰੰਥ ਦੇ ਮੁੱਦੇ ਨੂੰ ਉਭਾਰਿਆ ਜਾ ਰਿਹਾ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਗੱਲ ਉਧਰ ਨੂੰ ਜਾ ਰਹੀ ਹੈ ਜਿੱਧਰ ਕਿ ਜਿਵੇਂ ਕਿ ਸ਼ੀਆ ਸੁੰਨੀ ਫਿਰਕਿਆਂ ਦਾ ਇਸਲਾਮ ਦੇ ਵਿੱਚ ਆਪਸ ਦੇ ਵਿੱਚ ਟਕਰਾਅ ਹੁੰਦਾ ਜੀ ਜੀ। ਸੋ ਉਹਨਾਂ ਨੇ ਇਹ ਸਾਨੂੰ ਕਿਹਾ ਵੀ ਅਸੀਂ ਇਸ ਬਾਰੇ ਆਪਣੀ ਰਾਏ ਦਈਏ ਕਿ ਵੀ ਅਸੀਂ ਸਾਡੇ ਵੀਰ ਭੈਣਾਂ ਰਿਐਕਟ ਨਾ ਕਰਿਆ ਕਰਨ ਸਿਚੁਏਸ਼ਨ ਨੂੰ ਜੀ, ਲੌਂਗ ਟਰਮ ਉਸ ਦੇ ਕਨਸੀਕੁਐਂਸਸ ਨੂੰ ਦੇਖਣ। ਸੋ ਮੈਂ ਸਮਝਦਾ ਵੀ ਉਹਨਾਂ ਦੀ ਹਰ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿਉਂਕਿ ਇਹੀ ਨਜ਼ਰੀਆ ਅਸੀਂ ਲਗਾਤਾਰਤਾ ਨਾਲ ਸ਼ੇਅਰ ਵੀ ਕਰਦੇ ਹਾਂ ਇਸ ਪਲੇਟਫਾਰਮ ਤੋਂ ਜੀ ਕਿ ਜਦੋਂ ਕੌਮਾਂ ਡੂ ਔਰ ਡਾਈ ਜਾਂ ਜੀਵਨ ਮੌਤ ਜਾਂ ਅਸੀਂ ਹੋਵਾਂਗੇ ਕਿ ਨਹੀਂ ਹੋਵਾਂਗੇ, ਰਵਾਂਗੇ ਕਿ ਨਹੀਂ ਰਵਾਂਗੇ, ਜਿਹਨੂੰ ਤੁਸੀਂ ਫਾਈਟ ਫॉर ਸਰਵਾਈਵਲ ਕਹਿੰਦੇ ਹੋ, ਬਚਾਅ ਦੇ ਲਈ ਕਿ ਵੀ ਅਸੀਂ ਸਰਵਾਈਵ ਵੀ ਕਰਨਾ ਹੈ ਕਿ ਨਹੀਂ, ਸਾਡੇ ਧਰਮ ਨੇ ਸਾਡੀ ਕੌਮ ਨੇ ਉੱਥੇ ਰਾਜਸੀ ਤੌਰ ਤੇ ਜੀ, ਤੇ ਫਿਰ ਉਦੋਂ ਤੁਹਾਡੇ ਸਾਹਮਣੇ ਇੱਕੋ ਹੀ ਫੋਕਸ ਹੁੰਦਾ ਹੈ ਤੇ ਉਹ ਹੈ ਕਿ ਕਿਵੇਂ ਅਸੀਂ ਆਜ਼ਾਦ ਹੋਣਾ, ਆਜ਼ਾਦੀ, ਖਾਲਿਸਤਾਨ, ਇਹ ਸਾਡਾ ਸੈਂਟਰਲ ਫੋਕਸ ਹੈ।
ਫਿਰ ਇਹ ਜਿਹੜੇ ਧਾਰਮਿਕ ਮੁੱਦੇ ਨੇ, ਪ੍ਰਕਰਮਾ ਐਂ ਦੀ ਹੋਏ ਕਿ ਐਂ ਦੀ ਹੋਏ, ਲੰਗਰ ਦੇ ਵਿੱਚ ਕੀ ਬਣੇ ਤੇ ਕੀ ਨਾ ਬਣੇ, ਬਟਰ ਕਿਹੜਾ ਯੂਜ਼ ਹੋਏ, ਅਮਰੀਕਨ ਬਟਰ ਹੋਏ ਕਿ ਭਾਰਤੀ ਗਊਆਂ ਦਾ ਹੋਏ ਜੀ, ਪ੍ਰਸ਼ਾਦ ਬਣਾਉਣ ਲਈ ਘਿਓ ਕਿਹੜਾ ਬਣੇ, ਇਹ ਜਿਹੜੀਆਂ ਡਿਬੇਟਸ ਨੇ ਜਿਹਦੇ ਸਾਡੀ ਬਹੁਤ ਸਾਰੇ ਮੈਂ ਦੇਖਦਾ ਈਵਨ ਸਾਡੇ ਜਿਹੜੇ ਯੰਗਰ ਬੱਚੇ ਬੱਚੀਆਂ ਵੀ ਧਾਰਮਿਕ ਬਿਰਤੀ ਵਾਲੇ ਨੇ, ਬਾਣੀ ਵੱਲ ਵੀ ਜੁੜਦੇ ਨੇ, ਉਹ ਇਸ ਕਿਸਮ ਦੇ ਡਿਬੇਟਸ ਦੇ ਵਿੱਚ ਉਹਨਾਂ ਦਾ ਵਕਤ ਜ਼ਿਆਦਾ ਲੱਗਦਾ ਔਰ ਉਹਨਾਂ ਨੂੰ ਰਾਦਰ ਖੋਲ ਕੇ ਦਿਮਾਗ ਵੱਡੀ ਜਿਹੜੀ ਹੈ ਕਾਜ਼ ਪ੍ਰਤੀ ਪਹੁੰਚ ਦੇ ਨਾਲੋਂ ਉਹਨਾਂ ਨੂੰ ਵੀ ਬਹੁਤ ਸਾਰੇ ਰਿਚੁਅਲਿਸਟ ਹੀ ਬਣਾ ਰਹੇ ਨੇ। ਉਹ ਇਸ ਕਿਸਮ ਦੇ ਕਰਮਕਾਂਡੀ ਵਰਤਾਰੇ ਦੇ ਵਿੱਚ ਜਿਹੜਾ ਉਹ ਵਕਤ ਜ਼ਾਇਆ ਕਰਦੇ ਨੇ। ਸੋ ਮੈਂ ਸਮਝਦਾ ਵੀ ਇਹਨਾਂ ਦੀ ਵੀਰ ਰਾਜ ਬਹਾਦਰ ਸਿੰਘ ਜੀ ਦੀ ਵਿਚਾਰ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸਾਨੂੰ ਸਿਚੁਏਸ਼ਨ ਨੂੰ ਰਿਐਕਟ ਨਹੀਂ ਕਰਨਾ ਚਾਹੀਦਾ, ਮੂਲ ਤੌਰ ਦੇ ਉੱਤੇ ਸਾਡਾ ਫਰੀडम ਦੇ ਉੱਤੇ, ਆਜ਼ਾਦੀ ਦੇ ਉੱਤੇ ਫੋਕਸ ਹੋਣਾ ਚਾਹੀਦਾ। ਤੇ ਜਦੋਂ ਸਾਡੇ ਕੋਲ ਆਪਣਾ ਇੱਕ ਆਜ਼ਾਦ ਮੁਲਕ, ਆਜ਼ਾਦ ਸਾਡਾ ਇੱਕ ਦਾਇਰਾਕਾਰ ਹੋਏਗਾ, ਫਿਰ ਸਾਡੇ ਵਿਦਵਾਨ, ਸਕਾਲਰ, ਗੁਰਮੁਖ ਸੱਜਣ, ਭਾਵੇਂ ਬਾਬੇ ਭਾਵੇਂ ਸੰਤ, ਜੇ ਸੱਚਮੁੱਚ ਦੇ ਬਾਬੇ ਸੰਤ ਹੋਣਗੇ, ਇਦਾਂ ਤਾਂ ਨਹੀਂ ਜਿੱਦਾਂ ਦਾ ਫਰਾਡ ਸੰਤ ਸਮਾਜ ਖੜਾ ਕੀਤੇ, ਜਿਹੜਾ ਜਿਹੜੀ ਇੱਕ ਪ੍ਰਾਪਤੀ ਸੀ ਸੰਘਰਸ਼ ਦੀ, ਇੱਕ ਮਾਈਲਸਟੋਨ ਕਿ ਨਾਨਕਸ਼ਾਹੀ ਕੈਲੰਡਰ ਨੇ ਸਿੱਖਾਂ ਦੀ ਵੱਖਰੀ ਪਛਾਣ ਬਣਾਈ। ਇਸ ਲਈ RSS ਨੂੰ ਤਕਲੀਫ ਹੋਈ ਕਿ ਉਹ ਅੰਮ੍ਰਿਤਸਰ ਆਇਆ ਸੁਦਰਸ਼ਨ ਉਹਨੂੰ ਡੀਰੇਲ ਕਰਨ ਦੇ ਲਈ, ਔਰ ਅੱਜ ਇਹ ਜਿਹੜੇ ਨੇ ਧਾਰਮਿਕ ਖੇਤਰ 'ਚ ਉਹਨਾਂ ਦਾ ਜਿਹੜਾ ਉਹ ਬਣੇ ਹੋਏ ਨੇ ਡੰਡਾ, ਉਹਨਾਂ ਦਾ ਉਸ ਧਾਰਮਿਕ ਵਡਾਂਗਾ ਕਰਨ ਦੇ ਲਈ, ਹਿੰਦੂਤਵਾ ਦੇ ਵਿੱਚ ਐਬਜ਼ੌਰਬ ਕਰਨ ਦੇ ਲਈ। ਸੋ ਵੀਰ ਰਾਜ ਬਹਾਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਲੈਣੇ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।